ਸਾਡਾ ਕੱਲ ਇੱਕ ਕੇਸ ਸੀਗਾ ਦਲਿਤ ਅਸਾਈਲਮ ਕੇਸ ਸੀਗਾ ਲਵ ਮੈਰਿਜ ਵਾਲਾ ਠੀਕ ਹੈ। ਤੇ ਐਲਏ ਕੋਰਟ ਦੇ ਵਿੱਚ ਸੀਗਾ ਤੇ ਉਦਾਂ ਦਾ ਵਾਲੇ ਕੋਰਟਸ ਦਾ ਥੋੜਾ ਜਿਹਾ ਪਤਾ ਨਹੀਂ ਹੁੰਦਾ ਕਿ ਕਿੱਧਰ ਨੂੰ ਗੱਲ ਜਾਣੀ ਆ ਪੀਡੀ ਦੇਣੀ ਉਹਨਾਂ ਨੇ ਕੀ ਕਰਨਾ ਤੇ ਕਈ ਵਾਰੀ ਨਹੀਂ ਵੀ ਪੀਡੀ ਦਿੰਦੇ ਨਹੀਂ ਧੱਕਾ ਕਰਦੇ ਕੇਸ ਅੱਗੇ ਚੱਲ ਜਾਂਦਾ ਸੋ ਲਵ ਮੈਰਿਜ ਦਾ ਕੇਸ ਸੀਗਾ ਤੇ ਮਤਲਬ ਉਹਨੂੰ ਹੁਣ ਦੱਸਣ ਦਾ ਜਿਹੜਾ ਪੁਆਇੰਟ ਹੈਗਾ ਉਹ ਰੇਡੀਓ ਤੇ ਇਹ ਹੈ ਕਿ ਇਹ ਮੈਂ ਨੋਟਿਸ ਕੀਤਾ ਕਿ ਜਿੱਦਾਂ ਹੁਣ ਇਹ ਦਲਿਤ ਵਾਲੇ ਕੇਸ ਆ ਅਨਟੱਚੇਬਿਲਟੀ ਵਾਲੇ ਕੇਸ ਆ ਜਾਤ ਪਾਤ ਵਾਲੇ ਕੇਸ ਆ ਜਿਹੜੇ ਲਵ ਮੈਰਿਜ ਵਾਲੇ ਇੰਟਰ ਰਿਲੀਜੀਅਸ ਵੈਡਿੰਗ ਵਾਲੇ ਜਿਹੜੇ ਕੇਸ ਆ ਇਹਨਾਂ ਨੂੰ ਜੱਜ ਜਿਹੜਾ ਥੋੜਾ ਫੇਵਰੇਬਲੀ ਦੇਖਦੇ ਆ ਕਿਉਂਕਿ ਉਹਦਾ ਜਿਹੜਾ ਲਿਟਰੇਚਰ ਆ ਕਿ ਜੇ ਤੁਸੀਂ ਖਬਰਾਂ ਜਿਹੜੀਆਂ ਇੰਡੀਆ ਦੇ ਵਿੱਚੋਂ ਦੀ ਆ ਰਹੀਆਂ ਜਾਂ ਹੁੰਦਾ ਡਾਕੂਮੈਂਟਡ ਉਹ ਕਾਫੀ ਜਿੱਦਾਂ ਮੈਂ ਨੋਟਿਸ ਕੀਤਾ ਕਿ ਜੱਜ ਆਲਰੇਡੀ ਕਾਫੀ ਕਨਵਿੰਸਡ ਹੁੰਦੇ ਆ ਉਹ ਵਾਲੇ ਮੁੱਦੇ ਤੋਂ ਦਲਿਤ ਵਾਲੇ ਤੇ ਉਹ ਜਿਹੜਾ ਹੁਣ ਤੁਸੀਂ ਹਰੇਕ ਮਹੀਨੇ ਹਰੇਕ ਹਫਤੇ ਕੋਈ ਨਾ ਕੋਈ ਖਬਰਾਂ ਦੀ ਉਹਦੇ ਵਿੱਚ ਘਾਟ ਨਹੀਂ ਕੰਟਰੀ ਕੰਡੀਸ਼ਨਸ ਦੀ ਉਹਦੇ ਵਿੱਚ ਕੋਈ ਘਾਟ ਨਹੀਂ ਤੇ ਜਿਹੜੇ ਸਰਕਾਰ ਦੇ ਕੋਲ ਆਰਗੂਮੈਂਟ ਸੀਗੀ ਸਰਕਾਰ ਨੇ ਇੱਕ ਆਰਗੂਮੈਂਟ ਪੇਸ਼ ਕੀਤੀ ਸੀਗੀ ਕਿ ਜਿਹੜਾ ਉਹਨਾਂ ਟਾਈਮਾਂ ਦੇ ਵਿੱਚ ਲਵ ਮੈਰਿਜ ਦਾ ਪ੍ਰੋਟੈਕਸ਼ਨ ਆਰਡਰ ਵਗੈਰਾ ਦਿੰਦੇ ਸੀਗੇ ਹਾਈ ਕੋਰਟ ਇੱਕ ਉਹਨਾਂ ਦੀ ਆਰਗੂਮੈਂਟ ਸੀਗੀ ਕਿ ਲਾਅ ਤੁਹਾਨੂੰ ਲਾਅ ਕਰਦਾ ਕਿ ਤੁਸੀਂ ਵਿਆਹ ਕਰ ਸਕਦੇ ਆ ਪਰ ਉਹਦੇ ਬਾਵਜੂਦ ਵੀ ਜਿਹੜਾ ਮੇਨ ਮੁੱਦਾ ਹੁੰਦਾ ਕਿ ਗਵਰਨਮੈਂਟ ਜਿਹੜੀ ਹੈਗੀ ਆ ਅਨਏਬਲ ਔਰ ਅਨਵਿਲਿੰਗ ਟੂ ਕੰਟਰੋਲ ਕਿ ਭਾਵੇਂ ਲਾਅ ਬਣਿਆ ਵੀ ਆ ਹਾਈ ਕੋਰਟ ਨੇ ਬਣਾਇਆ ਵੀ ਆ ਪਰ ਜਿਹੜੇ ਲੋਕੀ ਆ ਜਾਤ ਪਾਤ ਚੋਂ ਬਾਹਰ ਨਹੀਂ ਨਿਕਲ ਸਕਦੇ ਤੇ ਕਈ ਵਾਰੀ ਜਿਹੜਾ ਪਰਿਵਾਰ ਆ ਉਹ ਆਪਸ 'ਚ ਆਪਣੇ ਜਿਹੜੇ ਜਵਾਕਾਂ ਨੂੰ ਮਰਨ ਮਰਾਨ ਤੇ ਜਿਹੜੇ ਪਹੁੰਚ ਜਾਂਦੇ ਆ ਉਹਦੀਆਂ ਖਬਰਾਂ ਜਿਹੜੀਆਂ ਕੰਟਰੀ ਕੰਡੀਸ਼ਨ ਆਰਟੀਕਲ ਬਹੁਤ ਜ਼ਿਆਦਾ ਅਵੇਲੇਬਲ ਆ ਤੇ ਹਰੇਕ ਸਟੇਟ ਦੇ ਵਿੱਚ ਹੀ ਪੰਜਾਬ ਹਰਿਆਣਾ ਕੀ ਪੂਰਾ ਮਤਲਬ ਆਲ ਓਵਰ ਇੰਡੀਆ ਤੋਂ ਤੁਹਾਨੂੰ ਖਬਰਾਂ ਜਿਹੜੀਆਂ ਉਹ ਮਿਲ ਜਾਣੀਆਂ ਤੇ ਉਹਦੇ ਵਿੱਚ ਇੱਕ ਹੋਰ ਬੜੀ ਕ੍ਰੀਏਟਿਵ ਆਰਗੂਮੈਂਟ ਸੀਗੀ ਕਿ ਉਹ ਤੁਹਾਡਾ ਨਾਂ ਜਿਹੜਾ ਕਿੱਦਾਂ ਪਛਾਣਦੇ ਆ ਰਾਈਟਸ ਉਹਦੇ ਵਿੱਚ ਕਿ ਤੁਹਾਡੇ ਘਰਦਿਆਂ ਦਾ ਲਾਸਟ ਨੇਮ ਕੀ ਆ ਜਾਂ ਤੁਹਾਡਾ ਲਾਸਟ ਨੇਮ ਕੀ ਆ ਕਿ ਲਾਸਟ ਨੇਮ ਤੋਂ ਪਛਾਣਿਆ ਜਾਂਦਾ ਬੰਦਾ ਤੇ ਜੇ ਸਰਕਾਰੀ ਵਕੀਲ ਪੁੱਛਦਾ ਕਿ ਤੁਹਾਨੂੰ ਨਾਂ ਡਿਸਕਲੋਜ਼ ਕਿਉਂ ਕਰਨ ਦੀ ਲੋੜ ਆ ਤੇ ਹੁਣ ਬੰਦੇ ਦੀ ਆਰਗੂਮੈਂਟ ਫਿਰ ਇਹੀ ਰਹਿੰਦੀ ਆ ਕਿ ਮੈਂ ਹੁਣ ਝੂਠ 'ਚ ਤਾਂ ਕੋਈ ਹੋਰ ਕਾਸਟ ਆਪਣੀ ਬਣਾ ਨਹੀਂ ਸਕਦਾ ਜੋ ਮੇਰੀ ਕਾਸਟ ਮੈਨੂੰ ਐਜ਼ ਅ ਬਚਪਨ ਤੋਂ ਜਾਂ ਮੇਰੇ ਫੈਮਿਲੀ ਨੇਮ ਉਹੀ ਚੱਲਦਾ ਤੇ ਜੇ ਕੋਈ ਉੱਥੇ ਕਾਸਟ ਬਦਲਦਾ ਵੀ ਆ ਉਹਨੂੰ ਓਬਵੀਅਸਲੀ ਸਮਾਜ ਕਹੂਗਾ ਕਿ ਤੂੰ ਕਾਸਟ ਆਪਣੀ ਚੇਂਜ ਕਿਉਂ ਕੀਤੀ ਆ ਕਿ ਸਮਾਜ ਇਸ ਹਿਸਾਬ ਨਾਲ ਸੈੱਟ ਆ ਕਿ ਤੁਹਾਨੂੰ ਆਪਣੀ ਜਿਹੜੀ ਨਾਮ ਆ ਲਾਸਟ ਨੇਮ ਆ ਉਹ ਹਰ ਫਾਰਮ ਤੇ ਆਇਡੈਂਟੀਫਾਈ ਕਰਨਾ ਪੈਂਦਾ ਇਵਨ ਅਮਰੀਕਾ 'ਚ ਵੀ ਤੁਸੀਂ ਜੱਜ ਨੂੰ ਪੇਸ਼ ਕਰ ਸਕਦੇ ਆ ਕਿ ਤੁਹਾਡੇ ਜਿਹੜੇ ਖੁਦ ਦੀਆਂ ਐਪਲੀਕੇਸ਼ਨਾਂ ਵਾ ਉਹਦੇ ਵਿੱਚ ਹੀ ਤੁਸੀਂ ਬਿਨਾਂ ਲਾਸਟ ਨੇਮ ਤੋਂ ਜਾਣਦੇ ਨਹੀਂ ਹੋ ਜਦੋਂ ਬੰਦੇ ਦਾ ਹੁੰਦਾ ਨਹੀਂ ਤੁਸੀਂ ਆਪੇ ਚੱਕ ਕੇ ਡਬਲ ਨਾਮ ਰਾਹੁਲ ਅਮਿਤ ਕਰ ਦਿੰਦੇ ਆ ਤੇ ਜਿਹੜੇ ਹੁਣ ਲਾਸਟ ਨੇਮ ਆ ਉਹ ਹਾਇਰਾਰਕੀ ਦੇ ਨਾਲ ਸੈੱਟ ਆ ਉਹ ਜਿਹੜੇ ਕੰਟਰੀ ਕੰਡੀਸ਼ਨਸ ਰਾਹੀਂ ਡਾਕੂਮੈਂਟ ਰਾਹੀਂ ਜੱਜ ਨੂੰ ਐਕਸਪਲੇਨ ਕੀਤਾ ਜਾ ਸਕਦਾ ਕਿ ਕਿੱਦਾਂ ਜਿਹੜੀ ਸੁਸਾਇਟੀ ਚੱਲਦੀ ਆ ਕਿ ਬਾਹਮਣ ਕਿਹੜੀਆਂ ਕਾਸਟ ਆਉਂਦੀਆਂ ਖੱਤਰੀ ਕਿਹੜੀ ਆਉਂਦੀ ਵੈਸ਼ਿਆ 'ਚ ਕਿਹੜੇ ਸ਼ੂਦਰ 'ਚ ਕਿਹੜੇ ਆਉਂਦੇ ਆ ਤੇ ਉਹ ਜੱਜਾਂ ਨੂੰ ਕਾਫੀ ਮੈਂ ਦੇਖਿਆ ਇੰਟਰਸਟਿੰਗ ਲੱਗਦਾ ਆਲਰੇਡੀ ਜਿਹੜੇ ਕਾਫੀ ਦਿਲਚਸਪੀ ਲੈ ਕੇ ਜਿਹੜੇ ਉਹ ਕਰਦੇ ਆ ਤੇ ਉਹਨਾਂ ਦੇ ਵਿੱਚ ਹੁਣ ਇਹ ਆ ਕਿ ਲੋਕਾਂ ਦਾ ਜੇ ਹੁਣ ਵਿਆਹ ਵੀ ਹੋਇਆ ਵਾ ਰਾਈਟ ਤੇ ਜਿਹਨਾਂ ਦਾ ਇੰਟਰ ਰਿਲੀਜੀਅਸ ਮੈਰਿਜ ਆ ਕਿ ਮੰਨ ਲਓ ਹਿੰਦੂ ਸਿੱਖ ਨੇ ਵਿਆਹ ਕਰਾਇਆ ਜਿਹੜਾ ਵੀ ਸਿਨੈਰੀਓ ਤੁਸੀਂ ਲੈ ਲਓ ਤੇ ਉਹਦੇ ਵਿੱਚ ਇਹ ਆ ਕਿ ਜਿਹੜੇ ਡਾਕੂਮੈਂਟ ਵੀ ਉਹ ਵੀ ਐਡ ਕਰਦੇ ਆ ਬਰਥ ਸਰਟੀਫਿਕੇਟ ਤੋਂ ਵੀ ਨਾਮ ਅਲੱਗ-ਅਲੱਗ ਆ ਰਿਲੀਜਨ ਅਲੱਗ-ਅਲੱਗ ਆ ਸੋ ਜਿਹੜੀ ਅਥੈਂਟਿਸਿਟੀ ਆ ਉਹਦੀ ਜਿਹੜੀ ਕੋਰਟ ਦੇ ਵਿੱਚ ਜ਼ਿਆਦਾ ਵੇਟੇਜ ਆ ਕਿਉਂਕਿ ਉਹ ਸਾਬਿਤ ਕਰਨਾ ਔਖਾ ਕੰਮ ਨਹੀਂ ਹੈਗਾ ਕਿ ਦੋਨੋਂ ਡਿਫਰੈਂਟ ਧਰਮਾਂ ਨੂੰ ਬਿਲੋਂਗ ਕਰਦੇ ਆ ਤੇ ਕੰਟਰੀ ਕੰਡੀਸ਼ਨ ਫੇਵਰ 'ਚ ਜਾਂਦੀਆਂ ਤਾਂ ਕਰਕੇ ਜਿਹੜੇ ਇਹ ਵਾਲੇ ਕੇਸ ਆ ਉਹਨਾਂ ਦੀ ਅਪਰੂਵਲ ਰੇਟਿੰਗ ਜਿਹੜੀ ਹੈਗੀ ਆ ਉਹ ਕਾਫੀ ਹਾਈ ਆ ਜੇ ਚੰਗੇ ਤਰੀਕੇ ਨਾਲ ਜੇ ਪ੍ਰੈਜ਼ੈਂਟ ਕੀਤਾ ਜਾਵੇ